ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਕੁਛ ਅਹਿਮ ਖਬਰਾਂ ਉਸ ਦੀ ਗਹਿਰਾਈ ਤੱਕ ਜਿਹੜੇ ਜੀ ਜਾਂਦੇ ਹਾਂ ਉਹਦੀਆਂ ਜਿਹੜੀਆਂ ਜੀ ਗੱਲਬਾਤ ਕਰਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ 30 ਮਾਰਚ ਬੁੱਧਵਾਰ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਜਾ ਰਹੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਪੰਨੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ, ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਨੂੰ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁਵਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਵਿਸਕਾਂਸਨ ਤੋਂ, ਦਲਬੀਰ ਸਿੰਘ ਗਿੱਲ ਲਾਈਵੋਗ ਤੋਂ, ਕਾਬਲ ਸਿੰਘ ਮੋਡੈਸਟੋ ਤੋਂ ਅਤੇ ਸੁਰਿੰਦਰ ਸਿੰਘ ਕਾਹਲੋਂ ਰੈਂਚੋ ਕਡੋਵਾ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਤਾਂ ਪੰਨੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਉੱਤਰਾਖੰਡ ਦੇ ਵਿੱਚ ਜਿਹੜੇ ਕਾਨੂੰਨੀ ਦਾਅ ਪੇਚਾਂ ਦੇ ਵਿੱਚ ਉਲਝੀ ਹੋਈ ਹੈ ਸਰਕਾਰ। ਜੀ ਬਿਲਕੁਲ ਜੀ, ਤੁਸੀਂ ਇਹ ਕਹਿ ਲਓ ਕਿ ਜਿਹੜੀ ਹੈ ਜੀ ਡੇ ਬਾਈ ਡੇ ਕੁਛ ਨਾ ਕੁਛ ਨਵਾਂ ਹੀ ਜਿਹੜਾ ਜੀ ਉੱਥੇ ਹੋ ਜਾਂਦਾ। ਉੱਤਰਾਖੰਡ ਦੇ ਵਿੱਚ ਜਿਹੜੀ ਸਰਕਾਰ ਸੀਗੀ ਜੀ ਜਦੋਂ ਘੱਟ ਗਿਣਤੀ ਦੇ ਵਿੱਚ ਆ ਗਈ ਸੀਗੀ ਔਰ ਉਹਨੂੰ ਬਹੁਮਤ ਦੇ ਵਾਸਤੇ 28 ਤਰੀਕ ਮਿਲੀ ਸੀ। 27 ਤਰੀਕ ਨੂੰ ਉੱਥੇ ਰਾਸ਼ਟਰਪਤੀ ਰਾਜ ਲੱਗ ਗਿਆ। ਮੁੜ ਕੇ ਰਾਵਤ ਹੁਰੀ ਜਿਹੜੇ ਉਹ ਹਾਈ ਕੋਰਟ ਦੇ ਵਿੱਚ ਚਲੇ ਗਏ ਸਨ। ਹਾਈ ਕੋਰਟ ਨੇ ਇਹ ਗੱਲ ਆਖੀ ਸੀਗੀ ਜੀ ਕਿ 31 ਤਰੀਕ ਨੂੰ ਜਿਹੜਾ ਜੀ ਉਹ ਬਹੁਮਤ ਆਪਣਾ ਸਿੱਧ ਕਰ ਦੇਣ, ਪਰ ਇਹ ਫੈਸਲਾ ਜਿਹੜਾ ਸੀਗਾ ਜੀ ਇੱਕ ਬੈਂਚ ਦਾ ਸੀਗਾ। ਇਹਦੇ ਉੱਤੇ ਜਿਹੜਾ ਜੀ ਹੁਣ ਜਿਹੜਾ ਦੂਸਰਾ ਬੈਂਚ ਹੈ ਜੀ ਉਹਨੇ ਯੂ ਟਰਨ ਜਿਹੜਾ ਜੀ ਉਹ ਮਾਰ ਲਿਆ ਔਰ ਇਹ ਗੱਲ ਆਖੀ ਹੈ ਇਸ ਬੈਂਚ ਨੇ ਕਿ ਇੱਥੇ ਜਿਹੜਾ ਅਜੇ ਬਹੁਮਤ ਸਿੱਧ ਨਾ ਕੀਤਾ ਜਾਵੇ ਔਰ ਇਹਦੇ ਸੰਬੰਧੀ ਜਿਹੜਾ ਹੈ ਜੀ ਰਾਵਤ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਕੇਂਦਰ ਦੀ ਸਰਕਾਰ ਨੂੰ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ। 7 ਅਪ੍ਰੈਲ ਤੱਕ ਇਹਦੇ ਉੱਤੇ ਰੋਕ ਜਿਹੜੀ ਹੈ ਜੀ ਲਾਤੀ ਹੈ ਕਿਸੇ ਕਿਸਮ ਦੇ ਸ਼ਕਤੀ ਪ੍ਰਦਰਸ਼ਨ ਦੇ ਉੱਤੇ ਔਰ ਇਹ ਆਖਿਆ ਗਿਆ ਜੀ ਕਿ 6 ਅਪ੍ਰੈਲ ਨੂੰ ਇਹਦੇ ਸੰਬੰਧੀ ਜਿਹੜੀ ਹੈ ਜੀ ਉਹ ਸੁਣਵਾਈ ਕੀਤੀ ਜਾਊਗੀ। ਰਾਵਤ ਨੇ ਡਿਵੀਜ਼ਨ ਬੈਂਚ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਹ ਕਿਹਾ ਜੀ ਕਿ ਇਹਦੇ ਨਾਲ ਸੂਬੇ ਨੂੰ ਜਿਹੜਾ ਜੀ ਉਹ ਫਾਇਦਾ ਹੋਊਗਾ। ਜਿਹੜੇ ਰਾਸ਼ਟਰਪਤੀ ਸ਼ਾਸਨ ਦੇ ਫੈਸਲੇ ਦੇ ਵਿੱਚ ਦਖਲ ਜਿਹੜਾ ਅਦਾਲਤਾਂ ਨਹੀਂ ਦੇ ਸਕਦੀਆਂ, ਇਸ ਬੈਂਚ ਨੇ ਜਿਹੜੀ ਇਹਦੀ ਗੱਲ ਆਖੀ ਹੈ। ਉਹਨਾਂ ਇਹ ਵੀ ਕਿਹਾ ਕਿ ਸ਼ਕਤੀ ਪ੍ਰਦਰਸ਼ਨ ਦਾ ਹੁਕਮ ਕਿਵੇਂ ਦਿੱਤਾ ਜਾ ਸਕਦਾ ਹੈ ਜਦੋਂ ਰਾਸ਼ਟਰਪਤੀ ਰਾਜ ਲਾਗੂ ਹੈ ਤੇ ਅਸੈਂਬਲੀ ਜਿਹੜੀ ਹੈ ਜੀ ਉਹ ਮੁਅੱਤਲ ਕਰ ਦਿੱਤੀ ਗਈ ਹੈ। ਸੋ ਹੁਣ ਅਪ੍ਰੈਲ ਦੇ ਪਹਿਲੇ ਹਫ਼ਤੇ ਦੇ ਅੰਤ ਤੱਕ ਜਿਹੜਾ ਜੀ ਇਹ ਇੰਤਜ਼ਾਰ ਕਰਨਾ ਪਊਗਾ ਕਿ ਉੱਤਰਾਖੰਡ ਦੇ ਵਿੱਚ ਕੀ ਨਵੀਂ ਉਥਲ ਪੁਥਲ ਜਿਹੜੀ ਹੈ ਜੀ ਉਹ ਹੁੰਦੀ ਹੈ। ਜੀ ਅਤੇ ਅਗਲੀ ਗੱਲ ਕਰਦੇ ਹਾਂ। ਵਿਜੇ ਮਾਲਿਆ ਜਿਹਨੇ 9000 ਕਰੋੜ ਰੁਪਈਏ ਦਾ ਚੂਨਾ ਲਾਇਆ ਸੀ ਬੈਂਕਾਂ ਨੂੰ, ਕਹਿੰਦਾ 4000 ਕਰੋੜ ਮੋੜ ਦੂੰਗਾ। ਜੀ ਅਦਾਲਤ ਦੇ ਵਿੱਚ ਕਿਉਂਕਿ ਇਹ ਜਿਹੜੇ ਬੈਂਕ ਨੇ ਜੀ ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਹ ਕੇਸ ਜਿਹੜਾ ਜੀ ਉਹ ਕੀਤਾ ਹੋਇਆ। ਇਸ ਕੇਸ ਦੇ ਵਿੱਚ ਵਿਜੇ ਮਾਲਿਆ ਦੇ ਜਿਹੜੇ ਵਕੀਲ ਨੇ ਉਹ ਪੇਸ਼ ਹੋਏ ਨੇ ਔਰ ਉਹਨਾਂ ਵਕੀਲਾਂ ਨੇ ਪੇਸ਼ ਹੋ ਕੇ ਅਦਾਲਤ ਨੂੰ ਇਹ ਗੱਲ ਆਖੀ ਹੈ ਕਿ ਉਹਨਾਂ ਦਾ ਜਿਹੜਾ ਮੌਕਲ ਹੈ ਜੀ ਉਹ ਇਹ ਪੈਸੇ ਜਿਹੜੇ ਆ ਜੀ ਕੁਛ ਮੋੜਨ ਦੇ ਵਾਸਤੇ ਤਿਆਰ ਹੈ। ਇਹ 4000 ਕਰੋੜ ਰੁਪਈਆ ਮੋੜਨ ਦੀ ਗੱਲ ਜਿਹੜੀ ਆਖੀ ਗਈ ਆ ਔਰ ਇਹ ਕਿਹਾ ਗਿਆ ਕਿ 6 ਮਹੀਨਿਆਂ ਦੇ ਵਿੱਚ 30 ਸਤੰਬਰ ਤੱਕ ਇਹ 4000 ਕਰੋੜ ਰੁਪਈਆ ਜਿਹੜਾ ਦੀ ਮੋੜ ਸਕਦਾ ਵਿਜੇ ਮਾਲਿਆ। ਨਾਲ ਦੀ ਨਾਲ ਜਿਹੜੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਬੈਂਕ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਜਿਹੜੀ ਆ ਜੀ ਉਹ ਕਰਾਉਣ ਦੀ ਪੇਸ਼ਕਸ਼ ਵੀ ਜਿਹੜੀ ਆ ਉਹ ਰੱਖੀ ਗਈ ਆ। 9000 ਕਰੋੜ ਰੁਪਈਏ ਦਾ ਜਿਹੜਾ ਕਰਜ਼ਾ ਹੈ ਉਹ ਵਿਜੇ ਮਾਲਿਆ ਨੇ ਇਹਨਾਂ ਬੈਂਕਾਂ ਦਾ ਦੇਣਾ। ਵਿਜੇ ਮਾਲਿਆ ਦੇ ਵਕੀਲਾਂ ਨੇ ਇਹ ਗੱਲ ਜਿਹੜੀ ਹੈ ਜੀ ਸਪਸ਼ਟ ਕੀਤੀ ਹੈ ਅਦਾਲਤ ਦੇ ਵਿੱਚ ਕਿ ਵਿਜੇ ਮਾਲਿਆ ਆਉਣ ਵਾਲੇ ਦਿਨਾਂ ਦੇ ਦੌਰਾਨ ਮੁਲਕ ਵਾਪਸ ਨਹੀਂ ਪਰਤੂਗਾ।
ਜੀ ਉਹਨਾਂ ਨੇ ਨਾਲ ਜਿਹੜੀ ਇਹ ਕੰਡੀਸ਼ਨ ਲਾਈ ਹੈ ਕਿ ਜੇ ਇਹ ਆਖਿਆ ਜਾਵੇ ਕਿ ਉਹ ਇੱਥੇ ਆ ਜਾਊਗਾ, ਉਹ ਨਹੀਂ ਆ ਰਿਹਾ, ਪਰ ਉਹਨੇ ਇਹ ਗੱਲ ਕਹੀ ਹੈ ਕਿ ਉਹਦੇ ਜਿਹੜੇ ਸਰੋਤ ਨੇ ਉਹ ਚਾਹੇ ਪ੍ਰਾਪਰਟੀਜ਼ ਨੇ ਜਾਂ ਦੂਜੀਆਂ ਤੀਜੀਆਂ, ਉਹਦੇ ਰਾਹੀਂ ਉਹ 4000 ਕਰੋੜ ਰੁਪਈਆ ਜਿਹੜਾ ਜੀ ਉਹ ਮੋੜ ਸਕਦਾ। ਹੁਣ ਬੈਂਕਾਂ ਨੇ ਇਹਦੇ ਸਬੰਧ ਦੇ ਵਿੱਚ ਜਿਹੜਾ ਜੀ ਉਹ ਫੈਸਲਾ ਲੈਣਾ ਸਮੂਹਕ ਰੂਪ ਦੇ ਵਿੱਚ ਤੇ ਅਦਾਲਤ ਨੂੰ ਦੱਸਣਾ। ਫਿਰ ਅਦਾਲਤ ਜਿਹੜੀ ਹੈ ਜੀ ਉਹ ਅਗਲੀ ਕਾਰਵਾਈ ਕਰ ਸਕਦੀ ਹੈ ਕਿ ਕਿਵੇਂ ਕਿਹੜੇ ਤਰੀਕੇ ਨਾਲ ਪੈਸੇ ਜਿਹੜੇ ਦਿੱਤੇ ਜਾਣ, ਪਰ ਉਹਦੇ ਵਾਸਤੇ ਬੈਂਕਾਂ ਦੀ ਸਹੀ ਜਿਹੜੀ ਹੈ ਜੀ ਉਹ ਪਾਉਣੀ ਜ਼ਰੂਰੀ ਹੋਊਗੀ। ਇਹਦੇ ਨਾਲ ਅਸਲ ਦੇ ਵਿੱਚ ਹੋਊਗਾ ਕਿ ਉਹ ਇਹ ਕਿ 9000 ਕਰੋੜ ਰੁਪਈਆ ਜਿਹੜਾ ਜੀ ਉਹਨੇ ਦੇਣਾ, ਔਰ ਜਿਹੜੀਆਂ ਬੈਂਕਾਂ ਨੇ ਉਹ ਸ਼ਾਇਦ ਕਿਤੇ ਸੋਚਣਗੀਆਂ ਵੀ ਜਿਹੜਾ ਜਦੋਂ ਸਾਰਾ ਹੀ ਜਾਂਦਾ ਲੱਗ ਰਿਹਾ 9000 ਕਰੋੜ ਰੁਪਈਆ, ਤੇ ਫਿਰ ਜੇ ਇਹਦੇ ਵਿੱਚੋਂ 4000 ਕਰੋੜ ਰੁਪਈਆ ਆਉਂਦਾ ਤਾਂ ਉਹ ਲੈ ਲਿਆ ਜਾਵੇ। ਹਾਲਾਂਕਿ ਅਜੇ ਬੈਂਕਾਂ ਨੇ ਇਹ ਫੈਸਲਾ ਜਿਹੜਾ ਲੈਣਾ ਤਕਰੀਬਨ ਲਿਆ ਇਹੋ ਜਿਹਾ ਫੈਸਲਾ ਹੀ ਜਾਊਗਾ ਕਿ ਜਿਹੜਾ 4000 ਕਰੋੜ ਹੈ ਉਹ ਲਿਆ ਜਾਵੇ ਔਰ ਸਮਝੌਤਾ ਜਿਹੜਾ ਇੱਕ ਕਿਸਮ ਦਾ ਕਰ ਲਿਆ ਜਾਵੇ, ਜਿਹੜਾ ਕਿ ਜਿਹੜੇ ਵਿਜੇ ਮਾਲਿਆ ਵਰਗੇ ਲੋਕ ਨੇ ਉਹਨਾਂ ਦੇ ਵਾਸਤੇ ਇੱਕ ਹੋਰ ਰਾਹ ਜਿਹੜਾ ਜੀ ਉਹ ਖੋਲੂਗਾ। 9000 ਕਰੋੜ ਰੁਪਈਆ ਲਿਆ ਤੇ 4000 ਕਰੋੜ ਰੁਪਈਏ ਦੇ ਵਿੱਚ ਜਿਹੜਾ ਜੀ ਉਹ ਸਮਝੌਤਾ ਕਰ ਲਓ। ਇਹ ਵੀ ਹੋ ਸਕਦਾ ਜੀ ਬੈਂਕਾਂ ਦੇ ਵਿੱਚ ਵੀ ਥੋੜ੍ਹੇ ਹੋਰ ਵਧਾਓ ਕਰਕੇ ਜਿਹੜਾ ਜੀ ਇਹ ਕੋਈ 5000 ਕਰੋੜ ਤੱਕ ਜਿਹੜਾ ਜੀ ਉਹ ਲੈ ਜਾਵੇ। ਫਿਰ ਵੀ ਜਿਹੜਾ ਰਹਿ ਜਾਊਗਾ ਪੈਸਾ, ਇਹਦਾ ਮਤਲਬ ਉਹ ਗਵਰਨ ਕਰ ਲਿਆ ਜਾਊਗਾ। ਜੀ ਦੇਖੋ ਜੀ, ਇਹ ਵਧੀਆ ਤਰੀਕਾ ਜਿਹੜਾ ਆ, ਤੇ ਵੈਸੇ ਵੀ ਜਿਹੜੀ ਹੁਣ ਦੀ ਸਰਕਾਰ ਆ ਉਹਨੇ ਕਈ ਲੱਖ ਕਰੋੜ ਰੁਪਈਆ ਆਲਰੇਡੀ ਵੱਡੇ ਲੋਕਾਂ ਦੇ ਜਿਹੜੇ ਉਹ ਮਾਫ ਵੀ ਕਰ ਦਿੱਤੇ ਆ। ਅਗਲੀ ਗੱਲ ਕਰੀਏ, ਆਮ ਆਦਮੀ ਪਾਰਟੀ ਨੇ ਲਾਏ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਗੰਭੀਰ ਦੋਸ਼। ਸ਼੍ਰੋਮਣੀ ਅਕਾਲੀ ਦਲ ਉਸ ਦੀ ਪਿੱਠ ਤੇ ਆਏ ਆ। ਇਹ ਆਮ ਆਦਮੀ ਪਾਰਟੀ ਦੇ ਦੋ ਨੇਤਾ ਜੀ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਸੀਨੀਅਰ ਨੇਤਾ ਆਸ਼ੀਸ਼ ਖੇਤਾਨ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਕਰਕੇ ਉਹਦੇ ਵਿੱਚ ਉਹ ਕਾਗਜ਼ ਜਿਹੜੇ ਨੇ ਉਹ ਜਾਰੀ ਕੀਤੇ ਨੇ। 70 ਸਫ਼ੇ ਨੇ ਇਹ ਹੈ ਕਿ ਐਕਚੁਅਲੀ ਇਹ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੇ ਉਹਨਾਂ ਦੇ ਨਰਿੰਜਨ ਸਿੰਘ ਹੋਰੀ ਨੇ, ਜਿਨ੍ਹਾਂ ਦੀ ਬਦਲੀ ਹੋ ਗਈ ਸੀਗੀ, ਕਰਵਾ ਦਿੱਤੀ ਗਈ ਸੀਗੀ, ਬਾਅਦ ਦੇ ਵਿੱਚ ਅਦਾਲਤ ਨੇ ਇਹ ਬਦਲੀ ਜਿਹੜੀ ਹੈ ਜੀ ਉਹ ਰੋਕੀ ਆ। ਉਹ 6000 ਕਰੋੜ ਰੁਪਈਏ ਦੇ ਡਰੱਗ ਰੈਕਟ ਦੀ ਜਿਹੜੀ ਹੈ ਜੀ ਜਾਂਚ ਕਰ ਰਹੇ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵਾਲੇ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜੇ ਕੁਝ ਵਿਅਕਤੀ ਇਸ ਵੇਲੇ ਜਿਹੜੇ ਅੰਦਰ ਨੇ ਜੀ, ਜਿਹਦੇ ਵਿੱਚ ਜਗਦੀਸ਼ ਭੋਲਾ, ਮਨਿੰਦਰ ਸਿੰਘ ਔਲਖ ਤੇ ਜਗਜੀਤ ਸਿੰਘ ਚਹਿਲ ਜਿਹੜੇ ਉਹ ਸ਼ਾਮਲ ਨੇ। ਇਹਨਾਂ ਤੋਂ ਜਿਹੜੇ ਸਵਾਲ ਕੀਤੇ ਗਏ ਨੇ, ਉਹਨਾਂ ਦੇ ਜਿਹੜੇ ਇਹਨਾਂ ਨੇ ਜਵਾਬ ਦਿੱਤੇ ਨੇ, ਉਹ ਸਵਾਲ ਜਵਾਬ ਜਿਹੜੇ ਨੇ ਉਹ ਜਾਰੀ ਕੀਤੇ ਨੇ। ਇਹ ਸਵਾਲ ਜਵਾਬ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਅਦਾਲਤ ਦੇ ਵਿੱਚੋਂ ਇਹ ਪੇਪਰ ਜਿਹੜੇ ਉਹਨਾਂ ਨੇ ਕਢਵਾਏ ਨੇ ਔਰ ਅਦਾਲਤ ਦੇ ਵਿੱਚ ਇਹ ਪੇਪਰ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲਾਏ ਹੋਏ ਨੇ, ਉਹ ਪੇਪਰ ਜਿਹੜੇ ਨੇ ਮੀਡੀਆ ਦੇ ਵਾਸਤੇ ਜਾਰੀ ਕੀਤੇ ਗਏ ਨੇ। ਆਮ ਆਦਮੀ ਪਾਰਟੀ ਨੇ ਜਿਹੜਾ ਜੀ ਸਵਾਲ ਇਹਦੇ ਵਿੱਚ ਇਹ ਖੜਾ ਕੀਤਾ ਕਿ ਜਦੋਂ ਬਾਕੀ ਨੇ ਉਹਨਾਂ ਦੀਆਂ ਪ੍ਰਾਪਰਟੀ ਅਟੈਚ ਕੀਤੀਆਂ ਗਈਆਂ ਨੇ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਪ੍ਰਾਪਰਟੀ ਜਿਹੜੀ ਹੈ ਜੀ ਉਹ ਅਟੈਚ ਕਿਉਂ ਨਹੀਂ ਕੀਤੀ ਗਈ ਜੀ। ਔਰ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਦੇ ਉੱਤੇ ਉਹ ਇਸ ਕੇਸ ਨੂੰ ਜਿਹੜਾ ਜੀ ਗੰਭੀਰਤਾ ਦੇ ਨਾਲ ਲੈਣਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਜੀ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਬਚਾਅ ਦੇ ਵਿੱਚ ਆਇਆ ਔਰ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕੀਤਾ ਗਿਆ ਜਿਹੜੇ ਇਹ ਪੇਪਰ ਨੇ ਜੀ, ਇਹ ਝੂਠ ਦਾ ਪਲੰਦਾ ਹੈ ਔਰ ਇਹਦੇ ਵਿੱਚ ਕੁਝ ਵੀ ਜਿਹੜਾ ਉਹ ਨਹੀਂ ਹੈਗਾ। ਪਰ ਇਹ ਜਿਹੜੇ ਪੇਪਰ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਪੁੱਛੇ ਗਏ ਸਵਾਲ ਜਵਾਬ ਨੇ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਜਿਹੜੀ ਸਿੱਖਾਂ ਦੀ ਕਾਲੀ ਸੂਚੀ ਹੈ ਉਸ ਦੇ ਵਿੱਚ ਜਿਹੜੇ ਕੁਝ ਨਾਵਾਂ ਦੀ ਕਟੌਤੀ ਕੀਤੀ ਗਈ ਹੈ, ਛੋਟੀ ਕੀਤੀ ਗਈ ਹੈ। 21 ਇਹਦੇ ਵਿੱਚੋਂ ਨਾਮ ਜਿਹੜੇ ਨੇ ਜੀ ਉਹ ਕੱਢੇ ਗਏ ਨੇ ਤੇ 22 ਜਿਹੜੇ ਆ ਉਹ ਰਹਿ ਗਏ ਅਜੇ ਜੀ। ਇਹ ਕਾਲੀ ਸੂਚੀ ਜਿਹੜੀ ਆ ਜੀ ਅਕਸਰ ਜਦੋਂ ਚੋਣਾਂ ਹੋਣੀਆਂ ਹੁੰਦੀਆਂ ਪੰਜਾਬ ਦੀਆਂ, ਉਦੋਂ ਕੋਈ ਯਾਦ ਆਉਂਦੀ ਹੁੰਦੀ ਆ ਸਿਆਸੀ ਪਾਰਟੀਆਂ ਨੂੰ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਉਹਨਾਂ ਤੱਕ ਪਹੁੰਚ ਜਿਹੜੀ ਆ ਜੀ ਉਹ ਕਰਕੇ ਇਹ ਕਾਲੀ ਸੂਚੀ ਜਿਹੜੀ ਆ ਜੀ ਇਹਨੂੰ ਛੋਟਾ ਕਰਵਾਇਆ ਗਿਆ। ਸਵਾਲਾਂ ਦਾ ਸਵਾਲ ਤਾਂ ਇਹ ਹੈ ਜੀ ਕਿ ਕਾਲੀ ਸੂਚੀ ਹੈ ਕਿਉਂ ਆ, ਇੰਨੇ ਦੇਰ ਦੀ ਕਿਉਂ ਰਹਿੰਦੀ ਆ। ਇਹਦੇ ਵਿੱਚ ਬਹੁਤੇ ਨਾਂ ਉਹ ਨੇ, ਜਦੋਂ ਚਲੋ ਜੇ ਇਹ ਮੰਨ ਲਿਆ ਜਾਵੇ ਕਿ ਕਾਂਗਰਸ ਨੇ ਕਾਲੀ ਸੂਚੀ ਛੋਟੀ ਕਿਉਂ ਨਾ ਕੀਤੀ ਤਾਂ ਉਹਨਾਂ ਨੂੰ ਕਸੂਰਵਾਰ ਠਹਿਰਾਇਆ ਜਾ ਸਕਦਾ। ਪਰ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਵੀ ਰਹੀ 6 ਸਾਲ ਸੈਂਟਰ ਦੇ ਵਿੱਚ, ਉਦੋਂ ਇਹ ਕਾਲੀ ਸੂਚੀ ਜਿਹੜੀ ਸੀ ਉਹ ਛੋਟੀ ਨਹੀਂ ਕੀਤੀ ਗਈ। ਇਹ ਬਹੁਤੇ ਨਾਂ ਉਹ ਨੇ ਜਿਹੜੇ ਉਸ ਟਾਈਮ ਵੀ ਇਸ ਕਾਲੀ ਸੂਚੀ ਦੇ ਵਿੱਚ ਸਨ। 80ਵਿਆਂ ਤੋਂ ਲੈ ਕੇ 90ਵਿਆਂ ਦੇ ਦੌਰਾਨ ਜਿਹੜੇ ਸੀ ਇਹ ਨਾਮ ਸ਼ਾਮਲ ਕੀਤੇ ਗਏ ਸੀਗੇ। ਰਿਪਦਮਨ ਸਿੰਘ ਮਲਕ ਤੇ ਰੇਸ਼ਮ ਸਿੰਘ ਬੱਬਰ ਦੇ ਨਾਮ ਵੀ ਇਸ ਸੂਚੀ ਦੇ ਵਿੱਚੋਂ ਜਿਹੜੇ ਜੀ ਉਹ ਹਟਾਏ ਗਏ ਨੇ। ਇਹਨਾਂ ਦੇ ਵਿੱਚੋਂ ਕੁਝ ਖਿਲਾਫ ਜਿਹੜੇ ਲਟਕਦੇ ਫੌਜਦਾਰੀ ਕੇਸ ਜਿਹੜੇ ਨੇ ਉਹ ਚਲਾਏ ਜਾ ਸਕਦੇ ਨੇ। ਜਿਹੜੇ ਬਾਕੀ ਨਾਮ ਇਹਦੇ ਵਿੱਚੋਂ ਕੱਢੇ ਗਏ ਨੇ ਉਹਦੇ ਚ ਦਲ ਖਾਲਸਾ ਦਾ ਸਾਬਕਾ ਮੁਖੀ ਮਨਮੋਹਨ ਸਿੰਘ ਬਜਾਜ, ਧੰਮਾ ਸਿੰਘ ਉਰਫ ਬਲਬੀਰ,
ਬੱਬਰ ਖਾਲਸਾ ਇੰਟਰਨੈਸ਼ਨਲ ਦਾ ਅਵਤਾਰ ਸਿੰਘ ਸੰਘੇੜਾ, ਸਤਬੀਰ ਸਿੰਘ ਭੁੱਲਰ, ਸਤਨਾਮ ਸਿੰਘ ਜੌਹਲ, ਗਿਆਨ ਸਿੰਘ ਸੰਧੂ, ਦਲਜੀਤ ਸਿੰਘ ਸੇਖੋਂ, ਮੋਹਕਮ ਸਿੰਘ ਬਾਗੜੀਆ, ਪਰਸ਼ੋਤਮ ਸਿੰਘ ਪੰਮਾ, ਗੁਰਵਿੰਦਰ ਸਿੰਘ ਰਾਣਾ, ਗੁਰਮੀਤ ਸਿੰਘ ਔਲਖ, ਪ੍ਰੋਫੈਸਰ ਉਦੇ ਸਿੰਘ ਜਿਹੜੇ ਇਸ ਦੁਨੀਆ 'ਚ ਸ਼ਾਇਦ ਨਹੀਂ ਹੈਗੇ ਉਹ, ਔਰ ਪਰਮਿੰਦਰ ਸਿੰਘ ਬੱਲ, ਰਘਬੀਰ ਸਿੰਘ ਜੌਹਰ, ਅਮਰੀਕ ਸਿੰਘ ਗਿੱਲ ਤੇ ਭੁਪਿੰਦਰ ਸਿੰਘ ਜੌਹਲ ਜਿਹੜੇ ਉਹ ਸ਼ਾਮਲ ਨੇ ਜੀ। ਇਹ ਜਿਹੜੀ ਆ ਜੀ 22 ਦੀ ਜਿਹੜੀ ਆ ਉਹ ਸੂਚੀ ਰੱਖੀ ਗਈ ਜਿਹੜੀ ਆ ਉਹਨਾਂ ਦੇ ਉੱਤੇ ਕਿਹੜੇ ਗੰਭੀਰ ਕੇਸ ਨੇ ਇਹਦੇ ਵਿੱਚ ਕੋਈ ਡਿਟੇਲ ਜਿਹੜੀ ਆ ਜੀ ਉਹ ਨਹੀਂ ਦੱਸੀ ਗਈ, ਪਰ ਜਿਵੇਂ ਮੈਂ ਕਿਹਾ ਕਿ ਇਹਨੂੰ ਪ੍ਰਚਾਰਿਆ ਬਹੁਤ ਜਾ ਰਿਹਾ ਇਸ ਕਰਕੇ ਕਿ ਇਹਦਾ ਕ੍ਰੈਡਿਟ ਜਿਹੜਾ ਜੀ ਉਹ ਲਿਆ ਜਾਵੇ ਕਿ ਅਸੀਂ ਸੂਚੀ ਜਿਹੜੀ ਆ ਜੀ ਉਹ ਖਤਮ ਕਰਾਤੀ ਹੈ। ਬੇਸ਼ੱਕ ਉਹਦੇ ਵਾਸਤੇ ਇੰਨੇ ਦਹਾਕੇ ਲੱਗ ਗਏ ਜੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਾਂਗਰਸ ਦੀ ਅੰਮ੍ਰਿਤਸਰ ਮੀਟਿੰਗ ਦੇ ਵਿੱਚ ਕਹਿੰਦੇ ਜੀ ਕਾਫੀ ਰੌਲਾ ਰੱਪਾ ਪਿਆ ਇਹਨਾਂ ਦਿਨਾਂ ਦੇ ਵਿੱਚ। ਜਿਹੜੇ ਪ੍ਰਸ਼ਾਂਤ ਨੇ ਜੀ ਉਹਨਾਂ ਨੂੰ ਜਿਵੇਂ ਲਿਆਂਦਾ ਜਾ ਰਿਹਾ ਜਾਂ ਮੀਟਿੰਗਾਂ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹ ਬਹੁਤੀ ਵਾਰੀ ਤਾਂ ਆਉਣ ਲੱਗਣ ਲੱਗ ਜਾਂਦਾ ਜੀ। ਪਤਾ ਨਹੀਂ ਪ੍ਰਸ਼ਾਂਤ ਭੂਸ਼ਣ ਹੋਰੀ ਜਿਹੜੇ ਨੇ, ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਉਹੀ ਸ਼ਾਇਦ ਮੁੱਖ ਮੰਤਰੀ ਜਿਹੜਾ ਜੀ ਉਹ ਬਣਨ ਜਾ ਰਹੇ ਨੇ ਜੀ। ਸੋ ਇਹ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੀਟਿੰਗ ਲਾਈ ਜਿਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਸ਼ਾਮਲ ਸਨ, ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਹੀ ਜਿਹੜਾ ਮੀਟਿੰਗ ਦੇ ਵਿੱਚ ਬੈਠੇ ਸਨ। ਰੌਲਾ ਰੱਪਾ ਬਹੁਤ ਜਿਹੜਾ ਜੀ ਉਹ ਪੈ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਈ ਵਾਰੀ ਜਿਹੜਾ ਸੀਗਾ ਜੀ ਵਰਕਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਦਿਹਾਤੀ ਵਰਕਰ ਜਿਹੜੇ ਸੀਗੇ ਉਹ ਸ਼ਾਂਤ ਨਹੀਂ ਹੋਏ ਜੀ। ਔਰ ਉਹ ਰੌਲਾ ਰੱਪਾ ਜਿਹੜਾ ਸੀਗਾ ਉਹ ਚੱਲਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀਗੇ ਉਹ ਖੁੱਲ੍ਹ ਕੇ ਨਹੀਂ ਬੋਲੇ, ਥੋੜ੍ਹਾ ਬਹੁਤਾ ਰੌਲੇ ਰੱਪੇ ਦੇ ਵਿੱਚ ਜਿਹੜਾ ਜੀ ਉਹ ਬੋਲ ਕੇ ਉੱਥੋਂ ਜਿਹੜਾ ਜੀ ਉਹ ਚਲੇ ਗਏ। ਜਿਹੜਾ ਅਨੁਸ਼ਾਸਨੀ ਮਾਹੌਲ ਸੀਗਾ ਜੀ ਉਹਨੂੰ ਕੰਟਰੋਲ ਨਹੀਂ ਕੀਤਾ ਜਿਹੜਾ ਜੀ ਉਹ ਜਾ ਸਕਿਆ। ਰੱਖੀ ਗਈ ਸੀ ਲੰਬੀ, ਪਰ ਛੇਤੀ ਜਿਹੜੀ ਸੀ ਇਹ ਮੀਟਿੰਗ ਨਿਬੇੜ ਦਿੱਤੀ ਗਈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਮੀਟਿੰਗ ਦੇ ਵਿੱਚ ਜਿਹੜੀ ਆ ਜੀ 2-3 ਚੀਜ਼ਾਂ ਜਿਹੜੀਆਂ ਉਹਨਾਂ ਨੇ ਕਹੀਆਂ। ਉਹਨਾਂ ਨੇ ਇੱਕ ਤਾਂ ਇਹ ਕਿਹਾ ਕਿ ਟਿਕਟਾਂ ਦੀ ਵੰਡ ਦੇ ਸਮੇਂ ਤੋਂ ਪਹਿਲਾਂ ਕੀਤੀ ਜਾਊਗੀ ਔਰ ਉਮੀਦਵਾਰਾਂ ਦੀ ਚੋਣ ਬਾਰੇ ਵਰਕਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਊਗਾ। ਉਹਨਾਂ ਇਹ ਵੀ ਕਿਹਾ ਕਿ ਕੇਂਦਰੀ ਹਾਈ ਕਮਾਂਡ ਜਿਹੜੇ ਵੀ ਉਮੀਦਵਾਰ ਨੂੰ ਟਿਕਟ ਦੇਊਗੀ ਉਹ ਉਹਦਾ ਦਿਲੋਂ ਸਮਰਥਨ ਕਰਨਗੇ। ਫਿਰ ਵਰਕਰਾਂ ਨੂੰ ਕਿੱਥੇ ਪੁੱਛਿਆ ਜਾਊਗਾ? ਇਹ ਦੋ ਚੀਜ਼ਾਂ ਨੇ ਜਿਹੜੀਆਂ ਆਪਸ 'ਚ ਭਿੜਦੀਆਂ ਨੇ। ਦੂਜੀ ਗੱਲ ਜਿਹੜੀ ਉਹਨਾਂ ਨੇ ਇਹ ਆਖੀ ਕਿ ਲੋਕਪਾਲ ਜਿਹੜਾ ਜੀ ਅਸੀਂ ਸਖਤ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਔਰ ਇਸ ਲੋਕਪਾਲ ਦੇ ਘੇਰੇ ਦੇ ਵਿੱਚ ਮੁੱਖ ਮੰਤਰੀ ਵੀ ਜਿਹੜੇ ਹੋਣਗੇ ਜੀ। ਇਹ ਸ਼ਾਇਦ ਉਹਨਾਂ ਨੇ ਤਾਂ ਕਰਕੇ ਕਿਹਾ ਕਿਉਂਕਿ ਦਿੱਲੀ ਦੇ ਵਿੱਚ ਲੋਕਪਾਲ ਜਿਹੜਾ ਜੀ ਉਹ ਉੱਥੋਂ ਦੀ ਸਰਕਾਰ ਨੇ ਪਾਸ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਾਪਦਾ ਹੈ ਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਲੋਕਪਾਲ ਵਾਲੀ ਗੱਲ ਚੋਣ ਮੈਨੀਫੈਸਟੋ 'ਚ ਰੱਖੂਗੀ ਤੇ ਉਹ ਮੁੱਖ ਮੰਤਰੀ ਨੂੰ ਉਹਦੇ ਘੇਰੇ 'ਚ ਜਿਹੜਾ ਜੀ ਉਹ ਲਿਆ ਸਕਦੀ ਹੈ। ਇਸ ਕਰਕੇ ਉਹਨਾਂ ਨੇ ਅਗਾਊਂ ਜਿਹੜਾ ਜੀ ਇਹਦਾ ਐਲਾਨ ਕੀਤਾ। ਪਰ ਇੱਥੇ ਸਵਾਲਾਂ ਦਾ ਸਵਾਲ ਇਹ ਆ ਕਿ ਜਿਹੜਾ ਜਨ ਲੋਕਪਾਲ ਨੂੰ ਲੈ ਕੇ ਇੱਕ ਬਹੁਤ ਵੱਡਾ ਸੰਘਰਸ਼ ਹੋਇਆ ਸੀਗਾ ਅੰਨਾ ਹਜ਼ਾਰੇ ਹੋਰਾਂ ਦੀ ਅਗਵਾਈ ਦੇ ਵਿੱਚ, ਜਿਹਦੇ ਵਿੱਚੋਂ ਕੇਜਰੀਵਾਲ ਹੋਰੀ ਉੱਭਰੇ ਸੀਗੇ, ਉਦੋਂ ਕਾਂਗਰਸ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਔਰ ਕਾਂਗਰਸ ਜਿਹੜੀ ਹੈ ਜੀ ਉਹ ਤਾਂ ਵਿਰੋਧੀ ਰਹੀ ਆ ਲੋਕਪਾਲ ਦੀ ਤੇ ਜਨ ਲੋਕਪਾਲ ਦੀ। ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਹਾਈ ਕਮਾਂਡ ਦੀ ਨਾਰਾਜ਼ਗੀ ਸਹੇੜ ਕੇ ਲੋਕਪਾਲ ਕਿਵੇਂ ਲੈ ਆਉਣਗੇ ਜੀ? ਜੀ ਬਿਲਕੁਲ ਜੀ। ਇਹ ਤਾਂ ਬਸ ਲੋਕਾਂ ਨੂੰ ਭਰਮਾਉਣ ਦੀਆਂ ਹੀ ਗੱਲਾਂ ਆ। ਜੇ ਲੋਕ ਸਮਝ ਜਾਣ ਤਾਂ ਫਿਰ ਨਜ਼ਾਰਾ ਨਹੀਂ। ਅਗਲੀ ਗੱਲ ਕਰੀਏ, ਪੰਜਾਬ ਦਾ ਜਿਹੜਾ ਸੈਰ ਸਪਾਟਾ ਜਿਹੜਾ ਵਿਭਾਗ ਆ ਬਾਹਰਲੇ ਕੁਝ ਸੂਬਿਆਂ ਦੇ ਵਿੱਚ ਜਿਹੜੇ ਰਿਜ਼ੋਰਟ ਵਗੈਰਾ ਕਾਗਜ਼ਾਂ 'ਚ ਬੰਦ ਆ, ਪਰ ਰੈਨੋਵੇਸ਼ਨ ਮੁਰੰਮਤਾਂ ਤੇ ਕਈ 100 ਕਰੋੜ ਖਰਚ ਦਿੱਤਾ। ਦੇਖੋ ਜੀ ਗੱਲ ਜਦੋਂ ਖਬਰ ਉਹੀ ਬਣਦੀ ਹੈ ਜਿਹਦੇ ਕਈ 100 ਕਰੋੜ ਹੋਣ, 4-5 ਕਰੋੜ ਵਾਲੀ ਤਾਂ ਜਿਹੜੀ ਉਹ ਖਬਰ ਹੀ ਨਹੀਂ ਹੁੰਦੀ ਜੀ। ਉਹਨੂੰ ਕਹਿ ਦਿੱਤਾ ਜਾਂਦਾ ਵੀ ਇਹਨੂੰ ਤਾਂ ਸਾਈਡ ਤੇ ਰੱਖ ਦਿਓ। ਜਿਹੜੇ ਇਹ ਪੰਜਾਬ ਸਰਕਾਰ ਨੇ ਜਿਹੜਾ ਸੈਰ ਸਪਾਟਾ ਵਿਭਾਗ ਹੈ ਉਹਦੇ ਜਿਹੜੇ ਰਿਜ਼ੋਰਟਸ ਨੇ ਉਹ ਪੰਜਾਬ ਦੇ ਖਜ਼ਾਨੇ ਨੂੰ ਜਾਂ ਪੰਜਾਬ ਦੇ ਲੋਕਾਂ ਦੇ ਪੈਸੇ ਨੂੰ ਰਗੜਾ ਜਿਹੜਾ ਜੀ ਉਹ ਕਿਵੇਂ ਲਾ ਰਹੇ ਨੇ। 202 ਕਰੋੜ ਰੁਪਈਏ ਦਾ ਰਗੜਾ ਜਿਹੜਾ ਜੀ ਇਹਨਾਂ ਨੇ ਲਾਇਆ। 4 ਸੂਬਿਆਂ ਦੇ ਵਿੱਚ ਇਹ ਰਿਜ਼ੋਰਟ ਜਿਹੜੇ ਹਾਲੀਡੇ ਹੋਮਸ ਜਿਹੜੇ ਨੇ ਉਹ ਖਜ਼ਾਨੇ ਦੇ ਵਾਸਤੇ ਘਾਟੇ ਦਾ ਸੌਦਾ ਜਿਹੜਾ ਜੀ ਉਹ ਬਣੇ ਹੋਏ ਨੇ। ਪੰਜਾਬ ਸਰਕਾਰ ਦੇ ਵੱਲੋਂ ਮਸੂਰੀ, ਜੈਪੁਰ ਤੇ ਧਰਮਸ਼ਾਲਾ ਦੇ ਵਿੱਚ ਸਾਲਾਂ ਤੋਂ ਬੰਦ ਪਏ ਰਿਜ਼ੋਰਟ ਦੇ ਉੱਤੇ ਹਰ ਸਾਲ 16 ਕਰੋੜ ਰੁਪਈਏ ਖਰਚਾ ਕੀਤਾ ਜਾ ਰਿਹਾ ਜੀ। ਦੋ ਗੱਲਾਂ ਨੇ ਇਹਦੇ ਵਿੱਚ, ਸਾਲਾਂ ਤੋਂ ਬੰਦ ਪਏ ਨੇ, ਇਹਦੇ ਉੱਤੇ ਕੰਟੀਨਿਊਸ ਜਿਹੜਾ ਜੀ ਉਹ 16 ਕਰੋੜ ਰੁਪਈਆ ਖਰਚਿਆ ਜਾ ਰਿਹਾ ਹਰ ਸਾਲ। ਚੌਥਾ ਗੋਆ ਦਾ ਰਿਜ਼ੋਰਟ ਹੈ, ਇਹ ਵੀ ਘਾਟੇ ਦੇ ਵਿੱਚ ਚੱਲ ਰਿਹਾ ਔਰ ਸਰਕਾਰ ਇਹਨਾਂ ਨੂੰ ਹੁਣ ਫੇਰ ਰੈਨੋਵੇਟ ਜਿਹੜਾ ਜੀ ਉਹ ਕਰਨ ਜਿਹੜਾ ਜਾ ਰਹੀ ਹੈ। ਪੰਜਾਬ ਤੋਂ ਬਾਹਰ ਗੋਆ ਦੇ ਵਿੱਚ ਸੋਨੀ ਹਾਲੀਡੇ ਇਨ, ਮਸੂਰੀ ਦੇ ਵਿੱਚ ਸੈਪਲਿੰਗ ਸਟੇਟ ਹਾਲੀਡੇ ਰਿਜ਼ੋਰਟਸ, ਧਰਮਸ਼ਾਲਾ ਦੇ ਵਿੱਚ ਮਾਊਂਟ ਵਿਊ ਹਾਲੀਡੇ ਰਿਜ਼ੋਰਟਸ ਤੇ ਜੈਪੁਰ ਦੇ ਵਿੱਚ ਰਾਜ ਸਰਾਏ ਹਾਲੀਡੇ ਰਿਜ਼ੋਰਟ ਜਿਹੜਾ ਬਣਾਇਆ ਗਿਆ ਸੀਗਾ। ਇਹਨਾਂ ਦੇ ਵਿੱਚੋਂ ਸਿਰਫ ਗੋਆ ਦਾ ਰਿਜ਼ੋਰਟ ਜਿਹੜਾ ਜੀ ਉਹ ਚੱਲ ਰਿਹਾ। ਜੈਪੁਰ, ਮਸੂਰੀ ਤੇ ਧਰਮਸ਼ਾਲਾ ਦੇ ਰਿਜ਼ੋਰਟ ਬੰਦ ਪਏ ਨੇ। ਸਰਕਾਰ ਨੇ ਇਹਨਾਂ ਦੇ ਉੱਤੇ 105 ਕਰੋੜ ਰੁਪਈਏ ਜਿਹੜੇ ਉਹ ਖਰਚ ਚੁੱਕੀ ਹੈ। ਗੋਆ ਦੇ ਵਿੱਚ ਜਿਹੜਾ 2009 ਤੋਂ 10 ਤੱਕ ਔਰ 15 ਤੱਕ
ਤਕਰੀਬਨ 18.5 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਇਹ ਜਾ ਰਿਹਾ ਜੀ। ਔਰ ਇੱਥੇ ਕਿਰਾਇਆ ਜਿਹੜਾ ਜੀ ਬਹੁਤ ਥੋੜਾ ਜਿਹਾ ਹੈ, ਪਰ ਸਰਕਾਰ ਕਹਿੰਦੀ ਇਹ ਸਾਡੀਆਂ ਪ੍ਰਾਪਰਟੀਆਂ ਨੇ, ਇਸ ਕਰਕੇ ਇਹਨਾਂ ਪ੍ਰਾਪਰਟੀਆਂ ਨੂੰ ਜਿਹੜਾ ਜੀ ਉਹ ਚੇਤੇ ਰੱਖਣਾ ਜ਼ਰੂਰੀ ਹੈ, ਇਸ ਕਰਕੇ ਉਹਨਾਂ ਦੀ ਰੈਨੋਵੇਸ਼ਨ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇਹ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਜਾਣਕਾਰੀ ਮਿਲੀ ਆ, ਹੋ ਸਕਦਾ ਇਹ ਥੋੜੀ ਖੁਸ਼ੀ ਦੀ ਖਬਰ ਹੋਵੇ ਪੰਜਾਬ ਦੇ ਖਜ਼ਾਨੇ ਦੇ ਵਾਸਤੇ, ਕਿ ਉਹਨਾਂ ਨੂੰ ਚੇਤਾ ਭੁੱਲਿਆ ਹੋਵੇ ਕਿ ਇਹ ਵੀ ਪ੍ਰਾਪਰਟੀਆਂ ਹੈਗੀਆਂ ਨੇ ਜਿਹੜੀਆਂ ਵੇਚੀਆਂ ਜਾ ਸਕਦੀਆਂ ਨੇ ਮਹੀਨੇ ਡੇਢ ਮਹੀਨੇ ਦੀ ਤਨਖਾਹ ਦੇਣ ਦੇ ਵਾਸਤੇ। ਜਿਹੜੇ ਸੋਹਣ ਸਿੰਘ ਠੰਡਲ ਨੇ ਜੀ, ਸੈਰ ਸਪਾਟਾ ਵਿਭਾਗ ਉਹਨਾਂ ਦੇ ਕੋਲੇ ਆ, ਉਹ ਕਹਿੰਦੇ ਜੀ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਰਿਜ਼ੋਰਟ ਜਿਹੜੇ ਨੇ ਉਹਨਾਂ ਨੂੰ ਰੈਨੋਵੇਟ ਕੀਤਾ ਜਾ ਰਿਹਾ ਤੇ ਚਲਾਇਆ ਜਾਊਗਾ, ਲੀਜ਼ ਤੇ ਜਿਹੜਾ ਦਿੱਤਾ ਜਾਊਗਾ। ਪਰ ਠੰਡਲ ਸਾਹਿਬ ਇਹ ਨਹੀਂ ਦੱਸਦੇ ਜਿਹੜੇ ਪੰਜਾਬ ਦੇ ਵਿੱਚ ਤਬਾਹ ਕਰ ਦਿੱਤੇ ਗਏ, ਖਤਮ ਹੀ ਕਰ ਦਿੱਤੇ ਗਏ ਜਿਹੜੇ ਰਿਜ਼ੋਰਟਸ ਵਗੈਰਾ ਸੀਗੇ ਜਿਨ੍ਹਾਂ ਤੋਂ ਸਰਕਾਰ ਨੂੰ ਆਮਦਨ ਸੀਗੀ, ਉਹਨਾਂ ਦਾ ਕੀ ਬਣਿਆ। ਸਾਡੇ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ ਜਿਹੜੀ ਟਰਾਂਸਪੋਰਟ ਆ ਨਾ ਜੀ, ਉਹ ਸਰਕਾਰੀ ਆ ਔਰ ਸਰਕਾਰੀ ਟਰਾਂਸਪੋਰਟ ਜਿਹੜੀਆਂ ਚੱਲਦੀਆਂ ਨੇ ਬੱਸਾਂ ਜੀ, ਜਿੱਥੇ ਉਹ ਖੜੋਂਦੀਆਂ ਨੇ ਰਸਤੇ ਦੇ ਵਿੱਚ, ਜਿੱਥੋਂ ਚਾਹ ਪਾਣੀ ਖਾਣਾ ਪੀਣਾ ਜਿਹੜਾ ਸਵਾਰੀਆਂ ਨੇ ਖਾਣਾ ਹੁੰਦਾ ਜੀ, ਉਹ ਕਿਸੇ ਪ੍ਰਾਈਵੇਟ ਰਿਜ਼ੋਰਟ ਤੇ ਨਹੀਂ ਖੜੋਂਦੀਆਂ ਜੀ, ਉਹ ਹਰਿਆਣੇ ਦੀ ਸਰਕਾਰ ਨੇ ਖੋਲੇ ਹੋਏ ਨੇ ਜੀ ਰਿਜ਼ੋਰਟਸ। ਇੱਕ ਤਾਂ ਟਰਾਂਸਪੋਰਟ ਤੋਂ ਪੈਸਾ ਹਰਿਆਣੇ ਦੀ ਸਰਕਾਰ ਨੂੰ, ਦੂਜਾ ਉਹ ਜਿਹੜੇ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਉੱਥੋਂ ਸਰਕਾਰ ਨੂੰ ਜਿਹੜਾ ਜੀ ਉਹ ਫਾਇਦਾ, ਔਰ ਉਹ ਲਗਾਤਾਰ ਜਿਹੜਾ ਜੀ ਮੁਨਾਫੇ ਦਾ ਸੌਦਾ ਨੇ ਹਰਿਆਣੇ ਦੀ ਸਰਕਾਰ ਦੇ ਵਾਸਤੇ। ਪਰ ਇੱਥੇ ਕੀ ਹੈ ਪੰਜਾਬ ਦੇ ਵਿੱਚ, ਉਹਦੀ ਡਿਟੇਲ ਜਾਣ ਦੀ ਲੋੜ ਹੀ ਨਹੀਂ ਜੀ। ਬਿਲਕੁਲ ਜੀ, ਉਹ ਤਾਂ ਇਹ ਵੀ ਹੁਣ ਪਿਛਲੇ ਦਿਨੀ ਖਬਰ ਸੀ ਵੀ ਕੋਈ ਵੀ ਨਵੀਂ ਬੱਸ ਹੀ ਜਿਹੜੀ ਆ ਰੋਡਵੇਜ਼ ਵਾਸਤੇ ਖਰੀਦੀ ਨਹੀਂ, ਔਰਬਿਟ ਜੋ ਚਲਾਉਣੀ ਹੋਈ। ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਪਠਾਨਕੋਟ ਦੇ ਅਧਿਕਾਰੀ ਪੁੱਛ ਰਹੇ ਨੇ ਵੀ ਜਿਹੜੀਆਂ ਅੱਤਵਾਦੀਆਂ ਦੀਆਂ ਲਾਸ਼ਾਂ ਪਈਆਂ ਆ ਉਹਨਾਂ ਦਾ ਕੀ ਕਰੀਏ, 3 ਮਹੀਨੇ ਹੋ ਗਏ ਜੀ। ਇਹ ਜਿਹੜੀਆਂ ਅੱਤਵਾਦੀਆਂ ਦੀਆਂ ਲਾਸ਼ਾਂ ਨੇ ਜੀ, ਉਹ ਪਈਆਂ ਨੇ ਮੁਰਦਾ ਘਰ ਦੇ ਵਿੱਚ। ਜਿਹੜੇ ਇੱਥੇ ਜੁਆਇੰਟ ਇਨਵੈਸਟੀਗੇਸ਼ਨ ਟੀਮ ਆਈ ਹੋਈ ਆ, ਜਿੱਦਣ ਉਹਨਾਂ ਨੇ ਵੇਖਣ ਜਾਣਾ ਸੀਗਾ ਜੀ, ਇਹਨਾਂ ਨੂੰ ਪਾਣੀ ਨਾਲ ਧੋਤਾ ਗਿਆ ਕਿ ਉਹਨਾਂ ਨੇ ਲਾਸ਼ਾਂ ਜਿਹੜੀਆਂ ਉਹ ਦੇਖਣ ਆਉਣਾ, ਪਰ ਉਹ ਗਏ ਹੀ ਨਹੀਂ ਨੇੜੇ ਲਾਸ਼ਾਂ ਦੇ, ਦੂਰ ਤੋਂ ਜਿਹੜਾ ਸੀਗਾ ਜੀ ਉਹ ਮੁੜ ਗਏ। ਜਿਹੜਾ ਹਸਪੀਟਲ ਦੇ ਹੁਣ ਅਧਿਕਾਰੀ ਜਿਹੜੇ ਨੇ ਜੀ, ਉਹ ਇਹ ਕਹਿੰਦੇ ਨੇ ਕਿ ਹੁਣ ਜਦੋਂ ਜਿਹੜੀ JIT ਆ ਦੌਰਾ ਕਰ ਗਈ ਆ, ਤੇ ਫਿਰ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਇੱਥੇ ਹਸਪਤਾਲ ਦੇ ਵਿੱਚ ਰੱਖਣ ਦੀ ਕੋਈ ਤੁਕ ਜਿਹੜੀ ਆ ਜੀ ਉਹ ਨਹੀਂ ਬਣਦੀ। ਉਹ ਕਹਿੰਦੇ 4 ਲਾਸ਼ਾਂ ਜੋਗਾ ਹੀ ਫਰੀਜ਼ਰ ਹੈ ਤੇ ਇਹ ਚਾਰੇ ਦੀਆਂ ਚਾਰੇ ਜਿਹੜੀਆਂ ਦੀ ਇੱਥੇ ਪਈਆਂ ਨੇ, ਅੱਗੋਂ ਜਿਹੜਾ ਜੀ ਉਹ ਡੱਕਾ ਲੱਗਿਆ ਹੋਇਆ। ਤੋ ਜਿਹੜੇ SMO ਨੇ ਉਹਨਾਂ ਨੇ ਚਿੱਠੀ ਜਿਹੜੀ ਲਿਖੀ ਹੈ ਕਿ ਦੱਸਿਆ ਜਾਵੇ ਕਿ ਇਹਨਾਂ ਲਾਸ਼ਾਂ ਦਾ ਕੀ ਕੀਤਾ ਜਾਵੇ, ਇਹਨਾਂ ਨੂੰ ਕਿਸੇ ਮੈਡੀਕਲ ਕਾਲਜ ਨੂੰ ਦਿੱਤਾ ਜਾਵੇ ਜਾਂ ਫਿਰ ਇਹਨਾਂ ਨੂੰ ਦਫਨਾ ਦਿੱਤਾ ਜਾਵੇ। ਤੋ ਇਹ ਜਿਹੜਾ ਜੀ ਸਵਾਲ ਆਪਣੇ ਆਪ 'ਚ ਹੀ ਵੱਡਾ ਜਿਹੜਾ ਜੀ ਉਹ ਖੜਾ ਹੈ ਕਿ ਸਰਕਾਰ ਜਿਹੜੀ ਆ ਉਹ ਇਹਨਾਂ ਲਾਸ਼ਾਂ ਨੂੰ ਰੱਖ ਕੇ ਜਿਹੜਾ ਜੀ ਉਹ ਕੀ ਇਹਨਾਂ ਤੋਂ ਜਿਹੜਾ ਉਹ ਕਰਾਉਣਾ ਚਾਹੁੰਦੀ ਹੈ। ਇਹਨਾਂ ਜ਼ਰੂਰ ਹੈ ਕਿ JIT ਜਿਹੜੀ, ਇਹਦਾ ਮਤਲਬ ਕਿ ਪਹਿਲਾਂ ਤੋਂ ਆਸ ਸੀਗੀ ਕਿ JIT ਜਿਹੜੀ ਆਊਗੀ ਤੇ ਇਹਨਾਂ ਦੀ ਪਛਾਣ ਜਿਹੜੀ ਉਹ ਕਰੂਗੀ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ NIA ਹੈ ਉਹ ਪਾਕਿਸਤਾਨ ਜਾ ਸਕਦੀ ਹੈ, ਨੈਸ਼ਨਲ ਇਨਵੈਸਟੀਗੇਸ਼ਨ ਜਿਹੜੀ ਅਥਾਰਟੀ ਹੈ, ਔਰ ਉਹ ਉੱਥੇ ਜਾ ਕੇ ਇਹਨਾਂ ਅੱਤਵਾਦੀਆਂ ਦੇ ਘਰ ਜਿਹੜੇ ਨੇ ਉਹਨਾਂ ਨੂੰ, ਘਰਦਿਆਂ ਨੂੰ ਮਿਲਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰੂਗੀ। ਇਸ ਕਰਕੇ ਲੱਗਦਾ ਨਹੀਂ ਕਿ ਹਾਲ ਦੀ ਘੜੀ ਜਿਹੜੀਆਂ ਇਹ ਲਾਸ਼ਾਂ ਨੇ ਛੇਤੀ ਟਿਕਾਣੇ ਲਾਈਆਂ ਜਾ ਸਕਣਗੀਆਂ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਇੱਕ ਪੱਤਰਕਾਰ ਤੋਂ ਮਾਫੀ ਮੰਗਣੀ ਪਈ ਆ ਜਿਹੜੇ ਔਰਬਿਟ ਵਾਲੇ ਜਿਹੜੇ ਆ ਕੰਡਕਟਰ ਨੂੰ। ਇਹ ਐਕਚੁਅਲੀ ਰੋਪੜ ਦੇ ਵਿੱਚ ਹੋਇਆ ਸੀਗਾ ਜੀ। ਇੱਕ ਜਿਹੜਾ ਹੈਂਡੀਕੈਪ ਹੈ ਜੀ ਪੱਤਰਕਾਰ, ਇਹ ਤਲਵਿੰਦਰ ਸਿੰਘ ਬੁੱਟਰ, ਉਹਦੇ ਨਾਲ ਬਦਸਲੂਕੀ ਜਿਹੜੀ ਉਹ ਕੀਤੀ ਗਈ ਸੀ, ਕਿਉਂਕਿ ਜਿਹੜੇ ਹੈਂਡੀਕੈਪ ਨੇ ਜੀ ਉਹਨਾਂ ਨੂੰ ਛੋਟ ਦਿੰਦੀ ਹੈ ਸਰਕਾਰ, ਔਰ ਉਹਨੇ ਉਹ ਕਾਰਡ ਦਿਖਾ ਕੇ ਛੋਟ ਜਿਹੜੀ ਮੰਗੀ ਸੀ ਤੇ ਔਰਬਿਟ ਜਿਹੜੀ ਬੱਸ ਹੈ ਜੀ ਉਹਦੇ ਕੰਡਕਟਰ ਨੇ ਉਹਨੂੰ ਚੱਲਦੀ ਬੱਸ ਦੇ ਵਿੱਚੋਂ ਜਿਹੜਾ ਜੀ ਸੜਕ ਦੇ ਉੱਤੇ ਲਾਹ ਦਿੱਤਾ ਸੀਗਾ। ਔਰ ਇਸ ਨੌਜਵਾਨ ਨੇ ਜਿਹੜਾ ਗੁਰਸਿੱਖ ਹੈ ਜੀ, ਉਹਨੇ ਇਹ ਮਾਮਲਾ ਵਾਹਵਾ ਜ਼ੋਰਦਾਰ ਤਰੀਕੇ ਦੇ ਨਾਲ ਜਿਹੜਾ ਉਹ ਚੁੱਕਿਆ ਸੀਗਾ ਔਰ ਪੁਲਿਸ ਦੇ ਕੋਲੇ ਜਿਹੜਾ ਜੀ ਇੱਕ ਕੰਪਲੇਂਟ ਕੀਤੀ ਸੀਗੀ, ਕਿਉਂਕਿ ਮਾਮਲਾ ਸੁਰਖੀਆਂ ਦੇ ਵਿੱਚ ਆ ਗਿਆ, ਅਖਬਾਰਾਂ ਦੇ ਵਿੱਚ ਆ ਗਿਆ। ਤੇ ਉਦੋਂ ਬਾਅਦ ਤਲਵਿੰਦਰ ਸਿੰਘ ਬੁੱਟਰ ਦੇ ਕੋਲੇ SSP ਦੇ ਆਫਿਸ ਦੇ ਵਿੱਚ ਜਿਹੜਾ ਜੀ ਇਹ ਕੰਡਕਟਰ ਪਹੁੰਚਿਆ ਔਰ ਉਹਨੇ ਰਿਟਨ ਮੁਆਫੀ ਜਿਹੜੀ ਹੈ ਜੀ ਉਹ ਮੰਗੀ ਆ ਪੱਤਰਕਾਰਾਂ ਦੀ ਹਾਜ਼ਰੀ ਦੇ ਵਿੱਚ। ਤੇ ਉਹਨੇ ਤਲਵਿੰਦਰ ਸਿੰਘ ਬੁੱਟਰ ਦੇ ਨਾਲ ਬਦਸਲੂਕੀ ਕੀਤੀ, ਮਾਫੀ ਮੰਗੀ, ਇਹ ਵੀ ਲਿਖਤੀ ਵਾਅਦਾ ਕੀਤਾ ਕਿ ਅੱਗੋਂ ਉਹ ਇਸ ਤਰ੍ਹਾਂ ਦੀ ਗਲਤੀ ਜਿਹੜੀ ਆ ਜੀ ਉਹ ਨਹੀਂ ਕਰੂਗਾ। ਪਰ ਇਹ ਗਲਤੀਆਂ ਜਿਹੜੀਆਂ ਜੀ ਔਰਬਿਟ ਦੇ ਸਟਾਫ ਦੇ ਵੱਲੋਂ ਹੀ ਲਗਾਤਾਰ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ। ਇੱਕ ਵਾਰੀ ਇਸ ਮਾਮਲੇ ਨੂੰ ਹੁਣ ਦਬਾਉਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕੀਤੀ ਗਈ ਹੈ। ਦੂਜੇ ਪਾਸੇ ਇਸੇ ਕੰਪਨੀ ਦੇ ਨਾਲ ਜੁੜੀ ਹੋਈ ਜਿਹੜੀ ਆ ਜੀ ਉਹ ਖਬਰ ਇਹ ਹੈ ਕਿ ਮੋਗੇ ਦੇ ਨੇੜੇ ਜਿਹੜਾ ਔਰਬਿਟ ਬੱਸ ਕਾਂਡ ਹੋਇਆ ਸੀਗਾ, ਉਹਦੇ ਵਿੱਚ 2 ਹੈਲਪਰ, ਕੰਡਕਟਰ ਤੇ ਡਰਾਈਵਰ ਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਜੀ ਉਹ ਮੰਨ ਲਈ ਗਈ ਹੈ, ਜ਼ਮਾਨਤ ਜਿਹੜੀ ਹੈ ਜੀ ਮਨਜ਼ੂਰ ਕਰ ਲਈ ਗਈ ਹੈ। ਡਰਾਈਵਰ ਤੇ ਕੰਡਕਟਰ ਦੀ ਅਰਜ਼ੀ ਰੱਦ ਕੀਤੀ ਗਈ ਹੈ। ਹੈਲਪਰ ਜਿਹੜੇ ਨੇ 2
ਉਹਨਾਂ ਨੂੰ ਜ਼ਮਾਨਤ ਜਿਹੜੀ ਆ ਜੀ ਉਹ ਦੇ ਦਿੱਤੀ ਗਈ ਹੈ। ਜਦੋਂ ਇਹਨਾਂ ਨੂੰ ਮਿਲ ਗਈ ਆ ਤੇ ਡਰਾਈਵਰ ਕੰਡਕਟਰ ਨੂੰ ਵੀ ਅਗਲੀ ਵਾਰੀ ਜਿਹੜੀ ਆ ਜੀ ਉਹ ਮਿਲ ਜਾਣੀ ਆ। ਇਹ ਜ਼ਮਾਨਤ ਮਿਲਣ ਦਾ ਪ੍ਰਮੁੱਖ ਕਾਰਨ ਇਹ ਆ ਜੀ ਕਿ ਸਾਰੇ ਹੀ ਗਵਾਹ ਜਿਹੜੇ ਸੀਗੇ ਜੀ ਸਣੇ ਉਸ ਲੜਕੀ ਦੇ ਪਿਓ ਤੇ ਭਰਾ, ਉਹਨਾਂ ਨੇ ਕਿਸੇ ਵੀ ਜਿਹੜਾ ਮੁਲਜ਼ਮ ਸੀਗਾ ਜੀ ਉਹਨੂੰ ਪਛਾਣਨ ਤੋਂ ਨਾ ਕਰ ਦਿੱਤੀ ਸੀਗੀ, ਜਿਹੜਾ ਕਿ ਇਹਨਾਂ ਦੀ ਜ਼ਮਾਨਤ ਦਾ ਕਾਰਨ ਜਿਹੜਾ ਬਣਿਆ। ਹੁਣ ਕੇਸ ਦਾ ਅੱਗੋਂ ਕੀ ਬਣਨਾ ਉਹ ਪਤਾ ਹੀ ਹੈ ਜੀ। ਜੀ ਜੀ ਅਤੇ ਆ ਬਰੂਸਲਸ ਦੇ ਵਿੱਚ ਪ੍ਰਧਾਨ ਮੰਤਰੀ ਪਹੁੰਚੇ ਨੇ, ਇੱਕ ਵਾਰੀ ਫੇਰ ਸੈਰ ਸਪਾਟੇ ਤੇ ਗਏ ਨੇ। ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਯੂਨਾਈਟਿਡ ਨੇਸ਼ਨ ਵਾਲਿਆਂ ਨੂੰ ਪਤਾ ਹੀ ਨਹੀਂ ਵੀ ਅੱਤਵਾਦ ਕੀ ਹੁੰਦਾ। ਜੀ ਬਿਲਕੁਲ, ਐਕਚੁਅਲੀ ਜੇ ਤੁਸੀਂ ਉਹਦੀ ਵੀਡੀਓ ਦੇਖੋ ਤਾਂ ਉਹਦੇ ਵਿੱਚ ਦੇਖਣ ਵਾਲੀ ਜਿਹੜੀ ਗੱਲ ਇਹ ਆ ਕਿ ਪ੍ਰਧਾਨ ਮੰਤਰੀ ਬੋਲ ਰਹੇ ਨੇ, ਕਿਸੇ ਦਾ ਧਿਆਨ ਨਹੀਂ ਹੈਗਾ ਉਹਨਾਂ 'ਚ ਬੋਲ ਕੀ ਰਹੇ ਨੇ। ਬਰਸਲਸ ਦੇ ਵਿੱਚ ਜਾ ਕੇ ਜਿਹੜੀ ਆ ਜੀ ਉਹਨਾਂ ਨੇ ਬਿਲਕੁਲ ਇਹ ਇੱਕ ਕੰਟਰੋਵਰਸ਼ੀਅਲ ਜਿਹੜਾ ਬਿਆਨ ਤਾਂ ਜਿਹੜਾ ਜੀ ਉਹ ਦਿੱਤਾ, ਔਰ ਇਹ ਵੀ ਗੱਲ ਆਖੀ ਆ ਕਿ ਅੱਤਵਾਦ ਦੇ ਮਸਲੇ ਦੇ ਉੱਤੇ ਜਿਹੜਾ ਜੀ ਉਹ ਬੈਲਜੀਅਮ ਦੇ ਨਾਲ ਸਮਝੌਤਾ ਜਿਹੜਾ ਜੀ ਉਹ ਕਰਨਗੇ, ਅੱਤਵਾਦ ਦੇ ਖਿਲਾਫ ਜੰਗ ਜਿਹੜੀ ਆ ਜੀ ਉਹ ਲੜਨ ਦੇ ਵਾਸਤੇ। ਪਿੱਛੇ ਜੇ ਇੱਕ ਗੱਲ ਬੜੀ ਚਰਚਿਤ ਹੋਈ ਸੀ, ਕਹਿੰਦੇ ਜੀ ਇੱਥੋਂ ਕਿਸੇ ਵਿਅਕਤੀ ਨੇ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਨੂੰ, ਪਰ ਚਿੱਠੀ ਲਿਖ ਕੇ ਪਹਿਲਾਂ ਅਜੇ ਇਹੀ ਪੁੱਛਿਆ ਕਿ ਮੁੱਦੇ ਮੈਂ ਉਭਾਰਨੇ ਆ, ਮੈਂ ਇਹ ਚਿੱਠੀ ਤਾਂ ਲਿਖ ਰਿਹਾ ਇਹ ਪੁੱਛਣ ਦੇ ਵਾਸਤੇ ਕਿ ਤੁਸੀਂ ਭਾਰਤ 'ਚ ਹੀ ਹੋ, ਮੈਂ ਮੁੱਦਿਆਂ ਵਾਸਤੇ ਚਿੱਠੀ ਲਿਖ ਲਵਾਂ। ਜੀ ਜੀ, ਸ਼ਾਇਦ ਉਹਨਾਂ ਨੂੰ ਇੰਤਜ਼ਾਰ ਕਰਨਾ ਪਊਗਾ। ਅਤੇ ਇੱਕ ਹੋਰ ਜਾਂਦੇ ਜਾਂਦੇ ਜੇ ਖਬਰ ਕਰੀਏ ਵੀ IS ਦੇ ਚੁੰਗਲ ਤੋਂ ਇੱਕ ਬਚ ਕੇ ਜਿਹੜਾ ਪੰਜਾਬੀ ਆਇਆ ਸੀ, ਉਹਨੂੰ ਨੌਜਵਾਨ ਜਿਹੜਾ ਹਰਜੀਤ ਸੀਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਕਚੁਅਲੀ ਜੀ ਕਿਉਂਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਅਕਤੀ ਦਾ ਜਿਹੜਾ ਚੱਲ ਰਿਹਾ ਕਿ ਪਾਕਿਸਤਾਨ ਦੇ ਵੱਲੋਂ ਇਹ ਆਖਿਆ ਜਾ ਰਿਹਾ ਜੀ ਕਿ ਉਹ ਭਾਰਤੀ ਖੁਫੀਆ ਏਜੰਸੀ ਦਾ ਵਿਅਕਤੀ ਹੈ, ਔਰ ਪਾਕਿਸਤਾਨ ਦੇ ਵੱਲੋਂ ਇਹ ਵੀ ਦਾਅਵਾ ਜਿਹੜਾ ਜੀ ਕੀਤਾ ਗਿਆ ਕਿ ਉਹਨੇ ਆਪਣੀ ਸ਼ਮੂਲੀਅਤ ਕਿਸੇ ਬੰਬ ਧਮਾਕੇ ਦੇ ਵਿੱਚ ਜਿਹੜੀ ਹੈ ਜੀ ਉਹ ਮੰਨੀ ਹੈ, ਜਦੋਂ ਕਿ ਭਾਰਤ ਦੇ ਵੱਲੋਂ ਇਹ ਨਾ ਕੀਤੀ ਜਾ ਰਹੀ ਹੈ ਕਿ ਉਹਨੂੰ ਇੱਥੋਂ ਸਰਹੱਦ ਤੋਂ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ। ਇਹ ਕਿਹਾ ਜਾ ਰਿਹਾ ਕਿ ਉਹਨੂੰ ਕਿਸੇ ਬਾਹਰਲੇ ਮੁਲਕ ਤੋਂ ਗ੍ਰਿਫਤਾਰ ਕੀਤਾ ਹੈ। ਇਹ ਉਸ ਸਬੰਧ ਦੇ ਵਿੱਚ, ਔਰ ਜਿਹੜੀ ਇਹ ਕਿਹਾ ਜਾ ਰਿਹਾ ਕਿ ਜਿਹੜੀ JIT ਦੀ ਟੀਮ ਆਈ ਆ ਉਹਨੇ ਵੀ ਕੁਝ ਇਹ ਜਿਹੜੇ ਮੁੱਦੇ ਨੇ ਉਹ ਉਠਾਏ ਨੇ, ਕਿਉਂਕਿ ਉਹ ਬੋਲਦਾ ਰਿਹਾ, ਇਸ ਕਰਕੇ ਪੁੱਛਗਿੱਛ ਦੇ ਵਾਸਤੇ ਜਿਹੜਾ ਜੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ। ਜੀ ਜੀ, ਤੇ ਪਨੂ ਜੀ ਜਿਹੜੀਆਂ ਹੁਣ ਜਾਣ ਤੋਂ ਪਹਿਲਾਂ ਅਜਨਾਮਾ ਕਿ ਮਾਹਰ ਚੋਣਾਂ ਦਾ ਆਣ ਪੰਜਾਬ ਵੜਿਆ, ਰੋਜ਼ ਖਬਰ ਹੈ ਉਸ ਦੀ ਆਉਣ ਲੱਗੀ। ਜੀ, ਮਾਹਰ ਚੋਣਾਂ ਦਾ ਆਣ ਪੰਜਾਬ ਵੜਿਆ, ਰੋਜ਼ ਖਬਰ ਹੈ ਉਸ ਦੀ ਆਉਣ ਲੱਗੀ। ਕਾਂਗਰਸ ਪਾਰਟੀ ਲਿਆ ਹੈ ਮਾਰ ਸੌਦਾ, ਸਾਰੀ ਉਸ ਤੋਂ ਆਸ ਹੈ ਲਾਉਣ ਲੱਗੀ। ਜੀ, ਲੜਦੇ ਚੋਣਾਂ ਜੋ ਰਹੇ ਨੇ ਉਮਰ ਸਾਰੀ, ਆਗੂ ਉਸ ਦੇ ਅੱਗੇ ਬਿਠਾਉਣ ਲੱਗੀ। ਨੁਸਖਾ ਜਿਹੜਾ ਵੀ ਪਿਆ ਪ੍ਰਸ਼ਾਂਤ ਵੰਡੇ, ਲੀਡਰਸ਼ਿਪ ਹੈ ਸਭ ਅਜ਼ਮਾਉਣ ਲੱਗੀ। ਜੀ, ਗਿੱਦੜ ਸਿੰਘੀ ਤਾਂ ਪਤਾ ਨਹੀਂ ਕੋਲ ਕਿਹੜੀ, ਨਜ਼ਰ ਮੀਡੀਏ ਦੀ ਉਧਰ ਟਿਕੀ ਜਾਂਦੀ। ਜੀ, ਗਿੱਦੜ ਸਿੰਘੀ ਤਾਂ ਪਤਾ ਨਹੀਂ ਕੋਲ ਕਿਹੜੀ, ਨਜ਼ਰ ਮੀਡੀਏ ਦੀ ਉਧਰ ਟਿਕੀ ਜਾਂਦੀ। ਚੱਲਦਾ ਜਿਵੇਂ ਬ੍ਰਾਂਡ ਕੋਈ ਵਿਕੀ ਜਾਵੇ, ਚੁਟਕੀ ਭਸਮ ਦੀ ਜਾਪਦੀ ਵਿਕੀ ਜਾਂਦੀ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਬੰਧੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।